ਮਨਮੋਹਨ ਸਿੰਘ ਨੇ ਇਸ ਡੀਜਨਰੇਟ ਇੰਡੀਆ ਨੂੰ, ਨਹੀਂ ਤਾਂ ਇਹਨਾਂ ਦਾ ਲੇਟ 80s ਦੇ ਵਿੱਚ ਹੀ ਭੋਗ ਪੈ ਜਾਣਾ ਸੀ ਸੋਵੀਅਤ ਯੂਨੀਅਨ ਵਾਂਗ। ਇਹਨੇ 20-25 ਸਾਲ ਲੀਜ਼ ਆਫ ਲਾਈਫ ਦਿੱਤੇ, ਇਸ ਲਈ ਉਹਨਾਂ ਦਾ ਹੀਰੋ ਹੈ। ਡਾਇਰੈਕਟ ਫੋਰਨ ਇਨਵੈਸਟਮੈਂਟ ਜਿਹੜੀ ਹੈ ਉਹ 49% ਹੋਏਗੀ, ਲੋਕਲ 51। ਉਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਉਹ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਤੇ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਆਈਆਂ। ਉਹਦਾ ਨਤੀਜਾ ਇਨਫਲੋ ਆਫ ਮਨੀ ਹੋਇਆ। ਇਹਨਾਂ ਦੇ ਪੈਰ ਵੀ ਜੰਮੇ ਜਿਹੜੀਆਂ ਕੰਪਨੀਆਂ ਨੂੰ ਪਹਿਲਾਂ ਰੋਕਿਆ ਹੋਇਆ ਸੀ, ਪਲੱਸ ਉਹਨਾਂ ਨੂੰ ਪ੍ਰੋਸਪੈਰਿਟੀ ਮਿਲੀ। ਫਾਈਨੈਂਸ ਮਿਨਿਸਟਰ ਤੁਸੀਂ ਬਣ ਕੇ ਬੈਠੇ ਹੋ, ਤੁਹਾਡੇ ਬੱਚੇ 150, 200, 300 ਮੀਲ ਦੂਰ ਪੰਜਾਬ ਦੇ ਵਿੱਚ ਮਾਰੇ ਜਾ ਰਹੇ ਨੇ। 50,000 ਬੰਦਾ ਜਿਹੜਾ ਉਹ ਨੌਜਵਾਨ ਵਾਈਪ ਆਊਟ ਕਰਤੇ ਜਾਂਦੇ ਨੇ। ਤੁਸੀਂ ਉਸ ਕਰਪਟ ਹਕੂਮਤ ਦੀ ਜਿਹੜੀ ਹੈ ਉਹ ਟੈਸਟੀਫਿਕੇਸ਼ਨ ਦੇ ਲਈ ਉਸ ਮਾਰੂ ਹਕੂਮਤ ਦੀ ਜਾ ਕੇ ਜਨੀਵਾ 'ਚ ਵਾਊਚ ਕਰਦੇ ਹੋ। ਇਹ ਕੀ ਹੈ ਇਸ ਦਾ ਮਤਲਬ? ਸਿੱਖ ਪਰਸਨਲ ਲਾਅ ਜਿਹੜਾ ਹੈ ਉਹ ਬਣਾ ਦਿੱਤਾ ਜਾਏ। ਆਰਟੀਕਲ 25(b) ਚੋਂ ਸਿੱਖਾਂ ਨੂੰ ਕੱਢ ਕੇ ਜਿਹੜਾ ਕਿ ਹਿੰਦੂ ਬਣਾਇਆ ਹੋਇਆ ਇੱਕ ਸਪੈਸ਼ਲ ਬਣਿਆ। ਹੁਣ ਉਹਦੇ ਲਈ ਸਿੱਖ ਲੀਡਰਾਂ ਰਾਹੀਂ ਉਹ ਲਾਅ ਮਿਨਿਸਟਰ ਤਿਆਰ ਹੈ, ਮਿਸਟਰ ਮੋਇਲੀ, ਪਰ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਮੈਨੂੰ ਮਨਮੋਹਨ ਸਿੰਘ ਤੋਂ ਕਵਾ ਦਿਓ। ਮਨਮੋਹਨ ਸਿੰਘ ਨੇ ਈਵਨ ਆਪਣੇ ਲਾਅ ਮਿਨਿਸਟਰ ਨੂੰ ਵੀ ਇਹ ਗੱਲ ਨਹੀਂ ਕਹੀ। ਨਤੀਜੇ ਦੇ ਤੌਰ ਤੇ ਉੱਥੇ ਹੀ ਸਭ ਕੁਝ ਠੱਪਿਆ ਦਾ ਠੱਪਿਆ ਰਹਿ ਗਿਆ। ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲੀਟੈਂਸੀ ਫਰੋਮ ਇਟਸ ਸੋਇਲ। ਮਨਮੋਹਨ ਸਿੰਘ ਦੀਆਂ ਸਟੀਫਨ ਹਾਰਪਰ ਨਾਲ 3 ਮੀਟਿੰਗਾਂ ਬਾਈਲੈਟਰਲ ਹੁੰਦੀਆਂ। ਬਾਈਲੈਟਰਲ ਹੁੰਦਾ 1 to 1। ਤਿੰਨਾਂ ਚੋਂ 2 ਮੀਟਿੰਗਾਂ 'ਚ ਇੱਕ ਪੱਗ ਵਾਲਾ ਜਿਹੜਾ ਨਮੂਨਾ ਹੈ ਉਹ ਇਹ ਕਹਿ ਰਿਹਾ ਕਿ ਜੀ ਇੱਥੇ ਤੁਸੀਂ ਕਰਬ ਕਰੋ ਸਿੱਖ ਐਕਸਟ੍ਰੀਮਿਜ਼ਮ ਨੂੰ, ਇਹ ਬਹੁਤ ਖਤਰਨਾਕ ਨੇ। ਇੱਕ ਸਿੱਖ ਜਿਹਦੇ ਸਿਰ ਤੇ ਪੱਗ ਹੈ ਉਹ ਕਿਸੇ ਵੀ ਹੋਰ ਐਕਟੀਵਿਟੀ ਨੂੰ ਸਿੱਖ ਦਹਿਸ਼ਤਗਰਦੀ ਜਾਂ ਸਿੱਖ ਮਿਲੀਟੈਂਸੀ ਕਹਿੰਦਾ ਹੈ। ਇਸ ਤੋਂ ਵੱਧ ਕੇ ਜਿਹੜੀ ਹੈ ਉਹ ਜਹਾਲਤ ਕੀ ਹੋ ਸਕਦੀ ਹੈ, ਜਾਂ ਇਸ ਤੋਂ ਵੱਧ ਕੇ ਜ਼ਲੀਲ ਹੋਣਾ ਕਿਸੇ ਦਾ ਕੀ ਹੋ ਸਕਦਾ ਹੈ? ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ 2004 ਤੋਂ 2014 ਤੱਕ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ। ਉਹਨਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਔਰ ਭਾਰਤੀਆਂ ਦੇ ਇੱਕ ਤਬਕੇ ਅਤੇ ਮੀਡੀਆ ਵੱਲੋਂ ਮਨਮੋਹਨ ਸਿੰਘ ਨੂੰ ਇੱਕ ਹੀਰੋ ਵਜੋਂ ਸ਼ਰਧਾਂਜਲੀ ਜਿਹੜੀ ਦਿੱਤੀ ਜਾ ਰਹੀ ਹੈ। ਔਰ ਜਦੋਂ ਕਿ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਮਨਮੋਹਨ ਸਿੰਘ ਇੱਕ ਵੱਡੀ ਸਿਫਰ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ ਰੱਖਦੇ ਸਨ। ਉਹਨਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਉਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ। ਜਿਹੜਾ ਅਖੀਰਲੇ ਕਮੈਂਟ ਤੋਂ ਜੇ ਮੈਂ ਸ਼ੁਰੂ ਕਰਾਂ ਕਿ ਇੱਕ ਪਾਸੇ ਮਨਮੋਹਨ ਸਿੰਘ ਭਾਰਤ ਦੀ ਆਰਥਿਕਤਾ ਨੂੰ ਸੇਵ ਕਰਨ ਵਾਲਾ ਇੱਕ ਬਿਲਕੁਲ ਮਿੱਟੀ ਦਾ ਮਾਧੋ ਬਣ ਕੇ 2004 ਤੋਂ 2014 ਤੱਕ ਜਿਹੜਾ ਉਹ ਆਪਣਾ ਰੋਲ ਅਦਾ ਕਰਨ ਵਾਲਾ, ਉਸ ਨੂੰ ਹੀਰੋ ਵਜੋਂ ਪ੍ਰੋਜੈਕਟ ਕੀਤਾ ਜਾ ਰਿਹਾ। ਖਾਸ ਤੌਰ ਤੇ ਮੈਂ ਦੱਖਣੀ ਭਾਰਤ ਦੀਆਂ ਅਖਬਾਰਾਂ 'ਚ ਦੇਖ ਰਿਹਾ ਸੀ, ਉਹਨਾਂ ਦੇ ਫਰੰਟ ਪੇਜ ਦੇ ਉੱਤੇ 5-5, 6-6 ਆਰਟੀਕਲ ਜਿਹੜੇ ਛਪੇ ਨੇ। ਔਰ ਸਿੱਖ ਹਲਕਿਆਂ ਦੇ ਵਿੱਚ ਜਿਹੜਾ ਇਸ ਦੀ ਗੱਲ ਪਹਿਲਾਂ ਵੀ ਹੁੰਦੀ ਰਹੀ ਹੈ ਕਿ ਭਾਈ ਇਹ ਤਾਂ ਇੱਕ ਮਿੱਟੀ ਦਾ ਮਾਧੋ ਬਿਠਾ ਕੇ ਉਹਨਾਂ ਨੇ ਜਿੱਥੇ ਸਿੱਖਾਂ ਦਾ ਵੀ ਮਜ਼ਾਕ ਬਣਵਾਇਆ, ਕਿਉਂਕਿ 10 ਸਾਲ ਦੇ ਉਸ ਪੀਰੀਅਡ ਦੇ ਅੰਦਰ ਸਿੱਖਾਂ ਦਾ ਭਲਾ ਤਾਂ ਕੀ ਹੋਣਾ ਸੀ। ਹੁਣ ਜਦੋਂ ਅਸੀਂ ਕੈਨੇਡਾ ਦੇ ਨਾਲ ਭਾਰਤ ਦੇ ਵਿਗੜੇ ਸੰਬੰਧ ਦੇਖ ਰਹੇ ਹਾਂ, ਖਾਸ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ, ਤੇ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਪਤਾ ਵੀ ਨਾ ਹੋਏ। ਅਸੀਂ ਉਸ ਦੇ ਲਈ ਈਵਨ ਦਾ ਹਿੰਦੂ ਅਖਬਾਰ ਦੀ ਜਿਹੜੀ ਹੈ ਉਹ ਜੂਨ 27, 2010 ਜਦੋਂ ਮਨਮੋਹਨ ਸਿੰਘ ਕੈਨੇਡਾ ਦੌਰੇ ਤੇ ਆਏ ਔਰ ਜੌਨ ਹਾਰਪਰ ਪ੍ਰਾਈਮ ਮਿਨਿਸਟਰ ਸੀ, ਔਰ ਉਦੋਂ ਮਨਮੋਹਨ ਸਿੰਘ ਨੇ ਕੀ ਕਿਹਾ, ਦੀ ਹੈਡਲਾਈਨ ਹੀ ਇਹ ਸੀ, ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲੀਟੈਂਸੀ ਫਰੋਮ ਇਟਸ ਸੋਇਲ। ਮਨਮੋਹਨ ਉਹਨਾਂ ਨੂੰ ਕਹਿ ਰਿਹਾ ਵੀ ਸਿੱਖ ਮਿਲੀਟੈਂਸੀ ਨੂੰ ਇੱਥੋਂ ਧਰਤੀ ਤੋਂ, ਉਦੋਂ ਅਜੇ ਨਾ ਖਾਲਿਸਤਾਨ ਰੈਫਰੈਂਡਮ ਹੋਇਆ, ਨਾ ਕੋਈ ਜਸਟਿਨ ਟਰੂਡੋ ਜਿਹਨੂੰ ਇਲਜ਼ਾਮ ਦਿੱਤਾ ਜਾਂਦਾ ਕਿ ਇਹ ਤੇ ਇਹਦਾ ਪਿਓ ਵੀ ਜਿਹੜਾ ਉਹ ਸਿੱਖਾਂ ਦਾ ਹਮਦਰਦ ਸੀ ਜਾਂ ਦੋਸਤ ਨੇ। ਸੋ ਇਹਦੀ ਗੱਲ ਅਸੀਂ ਕਰਾਂਗੇ, ਕਿਉਂਕਿ ਇਹ ਬਹੁਤ ਵਾਰ ਜਿਹੜੇ ਆਪਣੇ ਲੋਕ ਭਾਵੁਕਤਾ ਦੇ ਵਿੱਚ, ਇਹ ਠੀਕ ਹੈ ਕਿ ਜਦੋਂ ਕੋਈ ਬੰਦਾ ਤੁਰ ਜਾਂਦਾ ਹੈ ਉਸ ਦੇ ਲਈ ਇਹ ਅਸੀਂ ਜਿਹੜਾ ਸ਼ਾਇਦ ਇਹ ਉਸਤਾਦ ਦਾਮਨ
ਉਹਨਾਂ ਦੀ ਨਜ਼ਮ ਦਾ ਇਹ ਸ਼ੇਅਰ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਟੁਰ ਜਾਣ। ਤੇ ਅਸੀਂ ਗੁਰਬਾਣੀ ਦੇ ਇਸ ਫਰਮਾਨ ਦੇ ਨਾਲ ਵੀ ਜਿਹੜਾ ਜਿਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਂਝ ਕੀਚਿਆ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਕਿਸੇ ਦੀ ਬੇਮਤਲਬ ਗਾਲੀ ਗਲੋਚ ਜਾਂ ਬੇਮਤਲਬ ਨੈਗੇਟਿਵਿਟੀ ਨਹੀਂ, ਪਰ ਜਦੋਂ ਤੁਸੀਂ ਉਸ ਕਿਸੇ ਸ਼ਖਸ ਨੂੰ ਜਿਸ ਦੀ ਸ਼ਖਸੀਅਤ ਨੇ ਤੁਹਾਡੀ ਕੌਮ ਦੇ ਜਿਹੜਾ ਫੇਟ ਨੂੰ ਪ੍ਰਭਾਵਿਤ ਕੀਤਾ ਹੋਏ ਨੈਗੇਟਿਵਲੀ, ਔਰ ਉਸ ਨੂੰ ਇੱਕ ਸਿੱਖ ਦੇ ਤੌਰ ਤੇ ਹੀ ਬਣਾਇਆ ਗਿਆ ਹੋਏ, ਜਦੋਂ ਔਰ ਇਹ ਅਟਲ ਬਿਹਾਰੀ ਵਾਜਪਾਈ ਨੇ ਖੁਦ ਕਿਤੇ ਇਹ ਕਿਹਾ ਸੀ, ਉਹਨੇ ਕਿਹਾ ਸੀ ਕਿ ਜੀ ਜਦੋਂ ਪਹਿਲਾਂ ਤਾਂ ਸੋਨੀਆ ਗਾਂਧੀ ਨਹੀਂ ਬਣਨਾ ਸੀ ਪ੍ਰਾਈਮ ਮਿਨਿਸਟਰ, ਉਹਦੇ ਤੇ ਵਿਰੋਧਤਾ ਫਾਰਨਰ ਹੈ, ਇਹ ਉਹ ਹੈ, ਸੁਸ਼ਮਾ ਸਵਰਾਜ ਉਹਦੀ ਪਾਰਟੀ ਦੀ ਕਿ ਮੈਂ ਸਿਰ ਮੁੰਡਾ ਦਿਆਂਗੀ ਜਾਂ ਦੂਜੀ, ਤੇ ਵਾਜਪਾਈ ਨੇ ਸੁਜੈਸਟ ਕੀਤਾ ਸੋਨੀਆ ਗਾਂਧੀ ਨੂੰ ਕਿ ਮਨਮੋਹਨ ਸਿੰਘ ਨੂੰ ਬਣਾ ਦਿਓ। ਉਹਨਾਂ ਦੇ ਜਿਹੜੇ ਮਕਸਦ ਸੀ 2-3 ਉਹਨਾਂ ਨੇ ਪੂਰੇ ਵੀ ਕੀਤੇ। ਇਹਦੇ 'ਚ ਤਾਂ ਕੋਈ ਉਹਨਾਂ ਨੂੰ ਇੱਕ ਪੱਗ ਵਾਲਾ ਸਿੱਖੀ ਰੂਪ ਵਾਲਾ ਮਿੱਟੀ ਦਾ ਮਾਧੋ ਚਾਹੀਦਾ ਸੀ ਤਾਂ ਕਿ ਦੁਨੀਆ ਨੂੰ ਇਹ ਦਿਖਾ ਸਕਣ, ਕਿਉਂਕਿ ਜਦੋਂ ਮਨਮੋਹਨ ਸਿੰਘ ਤੋਂ ਪਹਿਲਾਂ ਕਿਵੇਂ 2084 ਤੋਂ 2095 ਤੱਕ ਜਿਹੜਾ 1984 ਤੋਂ 1995 ਤੱਕ ਕਿਵੇਂ 10 ਸਾਲ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ, ਉਦੋਂ ਇਹੀ ਮਨਮੋਹਨ ਸਿੰਘ ਉਹਨਾਂ ਡੈਲੀਗੇਸ਼ਨਸ ਦਾ ਹਿੱਸਾ ਬਣਾਇਆ ਜਾਂਦਾ ਹੈ ਜਿਹੜੇ UN ਦੇ ਵਿੱਚ ਜਾਂ ਹਿਊਮਨ ਰਾਈਟਸ ਕਾਉਂਸਲ 'ਚ ਜਨੀਵਾ 'ਚ ਆ ਕੇ ਕਹਿੰਦੇ ਨੇ। ਉਸ ਡੈਲੀਗੇਸ਼ਨ 'ਚ ਫਾਰੂਕ ਅਬਦੁੱਲਾ ਵੀ ਸੀ, ਮਨਮੋਹਨ ਸਿੰਘ ਵੀ ਸੀ, ਔਰ ਇਹ ਜਗਜੀਵਨ ਰਾਮ ਜਿਹੜਾ ਦਲਿਤ ਲੀਡਰ ਸੀ, ਉਹਦੀ ਬੇਟੀ, ਉਹਦਾ ਨਾਮ ਜੋ ਸਪੀਕਰ ਸੀਗੀ ਉਸ ਵੇਲੇ, ਉਹ ਵੀ ਸੀ। ਹੁਣ ਹੀਅਰਿੰਗ ਜਿਹੜੀ ਆ ਉਹਨਾਂ ਦੀ ਹੋ ਰਹੀ ਹੈ ਕਿ ਭਾਰਤ 'ਚ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਔਰ 1994 ਦਾ ਪੀਰੀਅਡ ਹੈ। ਫਾਰੂਕ ਅਬਦੁੱਲਾ ਕਹਿੰਦਾ ਕਿ ਜੀ ਮੈਂ ਕਸ਼ਮੀਰੀ ਹਾਂ, ਮੁਸਲਮਾਨ ਹੈ, ਔਰ ਮੈਂ ਇਹ ਵਾਊਚ ਕਰਦਾ ਕਿ ਜੀ ਉੱਥੇ ਤਾਂ ਕੋਈ ਮੁਸਲਮਾਨਾਂ ਨਾਲ ਕੁਝ ਨਹੀਂ ਹੋ ਰਿਹਾ। ਮਨਮੋਹਨ ਸਿੰਘ ਇਹੀ ਸਟੇਟਮੈਂਟ ਕਿ ਜੀ ਮੈਂ ਸਿੱਖ ਹਾਂ ਔਰ ਮੈਂ ਇਹ ਵਾਊਚ ਕਰਦਾ ਕਿ ਵੀ ਸਿੱਖਾਂ ਦੇ ਨਾਲ ਤਾਂ ਕੁਝ ਨਹੀਂ ਹੋ ਰਿਹਾ। ਔਰ ਇਹੀ ਜਗਜੀਵਨ ਰਾਮ ਦੀ ਜਿਹੜੀ ਬੇਟੀ ਸਪੀਕਰ ਸੀ, ਉਸ ਨੇ ਵੀ ਦਲਿਤਾਂ ਦੇ ਬਿਹਾਫ ਤੇ ਕਿਹਾ। ਸੋ ਮਤਲਬ ਕੱਲਾ ਇਹ ਨਹੀਂ ਹੈ ਕਿ ਵੀ ਇਸ ਲੈਵਲ ਤੇ, ਔਰ ਵਾਜਪਾਈ ਨੂੰ ਪਤਾ ਸੀ ਕਿਉਂਕਿ ਉਸ ਜ਼ਮਾਨੇ 'ਚ ਭਾਵੇਂ ਸਰਕਾਰ ਨਰਸਿਮਹਾ ਰਾਓ ਦੀ ਸੀ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ 1991 'ਚ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਹੈ, ਉਹਦੀ ਕੈਬਨਿਟ 'ਚ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਆਉਂਦੇ ਨੇ, ਔਰ ਇਹੀ ਉਹ ਪੀਰੀਅਡ ਹੈ ਨਰਸਿਮਹਾ ਰਾਓ ਦੀ ਕਮਾਂਡ ਥੱਲੇ ਜਿੱਥੇ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੁੰਦੇ ਨੇ। ਮਨਮੋਹਨ ਸਿੰਘ ਬੈਠਾ ਫਾਈਨੈਂਸ ਪੈਸਾ ਦੇ ਰਿਹਾ, ਉਹ ਜਿਹੜੀ ਅਨਅਕਾਊਂਟਡ ਮਨੀ ਵੀ ਹੈ, ਮਾਰੋ ਮੁੰਡੇ, ਸੁਰਿੰਦਰ ਨਾਥ ਜਿਹੜਾ ਉਹ ਗਵਰਨਰ ਪੰਜਾਬ ਸਾਬਕਾ IPS ਮਾਰ ਰਹੇ ਨੇ, ਔਰ ਪੂਰਾ ਚੱਲ ਰਿਹਾ। ਸੋ ਉਹਦੀ ਔਰ 1994 'ਚ ਹੀ, ਕਿਉਂਕਿ ਬਹੁਤ ਸਮਾਰਟ ਸੀ ਨਰਸਿਮਹਾ ਰਾਓ ਨੇ ਦੇਖਿਆ, ਉਹਨੇ ਕਿਹਾ ਜੀ ਜੇ ਹੁਣ ਇੰਡੀਆ ਦੇ ਉੱਤੇ ਆ ਰਿਹਾ, ਕਿਉਂਕਿ ਟਾਡਾ ਵਰਗੇ ਕਾਨੂੰਨ ਵੀ ਲਾਏ ਹੋਏ ਸੀ, ਤਾਂ ਉਹਨੇ ਜਿਹੜਾ ਡੈਲੀਗੇਸ਼ਨ ਜਨੇਵਾ ਭੇਜਿਆ ਉਹਦੇ 'ਚ ਫਾਰੂਕ ਅਬਦੁੱਲਾ ਔਰ ਮਨਮੋਹਨ ਸਿੰਘ ਔਰ ਅਟਲ ਬਿਹਾਰੀ ਵਾਜਪਾਈ ਉਹ ਵੀ ਰਿਪਰੈਜ਼ੈਂਟ ਕਰ ਰਿਹਾ ਸੀ ਨਰਸਿਮਹਾ ਰਾਓ ਦੇ ਥੱਲੇ। ਨਰਸਿਮਹਾ ਰਾਓ ਦੀ ਇਹ ਸਮਾਰਟਨੈਸ, ਲੇਕਿਨ ਅਸੀਂ ਤਾਂ ਇਹਦੇ ਮਨਮੋਹਨ ਸਿੰਘ ਦੇ ਰੋਲ ਦੀ ਗੱਲ ਕਰ ਰਹੇ ਹਾਂ ਕਿ ਭਾਈ ਉਸ ਨੇ ਕਿਵੇਂ ਉਸ ਪੀਰੀਅਡ 'ਚ ਇਹਦੇ ਫਾਈਨੈਂਸ ਮਿਨਿਸਟਰ, ਜਦੋਂ ਤੁਸੀਂ ਡਿਸੀਜਨ ਮੇਕਿੰਗ ਇੱਕ ਟੀਮ ਦਾ ਹਿੱਸਾ ਹੁੰਦੇ ਹੋ, ਇਹ ਠੀਕ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1991-92 ਦੇ ਵਿੱਚ ਜਦੋਂ ਕਿ ਇਹ ਫਾਈਨੈਂਸ ਮਿਨਿਸਟਰ ਬਣਦਾ, ਉਸ ਤੋਂ ਪਹਿਲਾਂ ਭਾਰਤ ਦਾ ਆਰਥਿਕ ਤੌਰ ਤੇ ਜਦੋਂ ਅਸੀਂ ਕਹਿੰਦੇ ਹਾਂ ਜੀ ਉਹਨਾਂ ਦੇ ਹਿੰਦੂ ਨੂੰ ਜਾਂ ਹਿੰਦੂ ਤੋਂ ਵੀ ਨਹੀਂ ਉਹਨੂੰ ਔਨ ਕਰਦੇ, ਕਿਉਂਕਿ ਉਹ ਵੀ ਉਹਨੂੰ ਇਹਨੇ ਮੋਦੀ ਨੇ ਨਾਂ ਰੱਖਿਆ ਹੋਇਆ ਸੀ ਮੋਹਨ ਸਿੰਘ ਕਿ ਜੀ ਇਹ ਚੁੱਪ ਰਹਿਣ ਵਾਲਾ, ਔਰ ਅਦਰਵਾਈਜ਼ ਰੋਲ ਤਾਂ ਮਨਮੋਹਨ ਸਿੰਘ ਦਾ ਹੀ ਸੀ। ਮੈਂ ਅੱਗੇ ਵੀ ਸ਼ਾਇਦ ਇਹ ਗੱਲ ਕਹੀ ਸੀ ਕਿ ਇਹ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਨਵਾਂ 2000 ਜਿਹੜਾ ਉਹ 4 ਦੇ ਵਿੱਚ, ਤੇ ਮੈਂ ਕੁਦਰਤੀ ਕੈਲੀਫੋਰਨੀਆ ਗਿਆ, ਉੱਥੇ ਇੱਕ ਸਾਬਕਾ ਜੱਜ ਜਿਹੜੇ ਬੀਬੀ ਸੀ, ਤਾਂ ਉਹਨਾਂ ਦੇ ਹਸਬੈਂਡ IAS ਲੈਵਲ ਦੇ ਰਿਟਾਇਰਡ ਆਫਿਸਰ ਸੀ, ਵਾਲੀਆ ਫੈਮਿਲੀ, ਹੁਣ ਤਾਂ ਚੜ੍ਹਾਈ ਕਰ ਗਏ ਨੇ ਦੋਨੋਂ ਜੀ। ਤੇ ਉਹ ਬੀਬੀ ਜੱਜ, ਉਹਨਾਂ ਨੂੰ ਡਿਸਕਸ਼ਨ ਦੀ ਵੀ ਆਦਤ ਸੀ, ਖਾਲਿਸਤਾਨ ਪੱਖੀ ਸਨ ਵੀ ਨਹੀਂ ਵੀ ਸੀ, ਪਰ ਗੱਲਾਂ ਕਰਨ ਦੀ ਆਦਤ ਸੀ। ਤੁਸੀਂ ਡਿਬੇਟ ਤੇ ਉਹਨਾਂ ਦੇ ਘਰ ਜਾਣ ਦਾ ਸਬਬ ਹੋਇਆ, ਸਾਡੇ ਜਿਹਨਾਂ ਕੋਲ ਮੈਂ ਠਹਿਰਦਾ ਉਹਨਾਂ ਨੂੰ ਹਮੇਸ਼ਾ ਉਹ ਕਹਿੰਦੇ ਸੀ ਕਿ ਜੀ ਤੁਸੀਂ ਜਦੋਂ ਵੀ ਡਾਕਟਰ ਸਾਹਿਬ ਆਉਣ ਉਹਨਾਂ ਨੂੰ ਤੁਸੀਂ ਲੈ ਕੇ ਆਏ। ਹੁਣ ਜਦੋਂ ਬੈਠੇ ਅਜੇ ਬਣਿਆ ਹੀ ਸੀ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ, ਤੇ ਉਹਨਾਂ ਨੇ ਬੀਬੀ ਨੇ ਮੈਨੂੰ ਪੁੱਛਿਆ ਕਿ ਜੀ ਸਰਦਾਰ ਮਨਮੋਹਨ ਸਿੰਘ ਜੀ ਬਾਰੇ
ਤੁਹਾਡਾ ਕੀ ਖਿਆਲ ਹੈ। ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਹਨਾਂ ਦੇ ਹਸਬੈਂਡ ਹਾਲਾਂਕਿ ਥੋੜੇ ਜਿਹੇ ਹੈਂਡੀਕੈਪ ਸੀ, ਉਹਨਾਂ ਦੇ ਹਸਬੈਂਡ 올ਡ ਏਜ ਕਰਕੇ, ਪਰ ਵੈਰੀ ਸ਼ਾਰਪ, ਵੈਰੀ ਓਨੈਸਟ, ਔਰ ਕਿਉਂਕਿ ਸਾਬਕਾ IAS ਰਹੇ ਸੀ ਤਾਂ ਉਹਨਾਂ ਦੇ ਮੂੰਹ ਨਿਕਲਿਆ, ਉਹ ਕਹਿੰਦਾ ਕਿ ਉਹ ਬਦਮਾਸ਼ਾਂ ਦੀ ਕੰਪਨੀ ਦਾ ਇੱਕ ਇਮਾਨਦਾਰ ਅਕਾਊਂਟੈਂਟ ਹੈ। ਤੇ ਮੈਂ ਰੁਕ ਗਿਆ, ਮੈਂ ਕਿਹਾ ਜੀ ਇਸ ਤੋਂ ਵਧੀਆ ਜਵਾਬ ਤਾਂ ਕੋਈ ਦੇ ਨਹੀਂ ਸਕਦਾ। ਤੇ ਉਹ ਕਹਿੰਦਾ ਵੀ ਜਿਹੜੇ ਬਦਮਾਸ਼ ਹੁੰਦੇ ਨੇ ਉਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਰੱਖਦੇ ਤਾਂ ਕਿ ਸਾਰਿਆਂ ਦੇ ਨਾਲ ਉਹ ਇਨਸਾਫ ਕਰੇ। ਤੇ ਉਹ ਕਹਿੰਦਾ ਵੀ ਮਨਮੋਹਨ ਸਿੰਘ ਬਦਮਾਸ਼ਾਂ ਦੀ ਕੰਪਨੀ ਦਾ ਇੱਕ ਇਮਾਨਦਾਰ ਅਕਾਊਂਟੈਂਟ ਹੈ। ਹੁਣ ਜ਼ਾਹਰ ਹੈ ਵੀ ਜਿੰਨੇ ਵੱਡੇ ਸਕੈਂਡਲ ਫਿਰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਸਾਹਮਣੇ ਆਏ, ਪਹਿਲਾਂ ਤਾਂ ਗੱਲ ਲੱਖਾਂ 'ਚ ਹੁੰਦੀ ਸੀ ਕਰਪਸ਼ਨ, ਤੇ ਕਰੋੜਾਂ ਅਰਬਾਂ 'ਚ ਹੋਈ, ਕਿਉਂਕਿ ਵੱਡੇ ਵੱਡੇ IT ਸੈਕਟਰ, ਕਿਉਂਕਿ ਉਸ ਤੋਂ ਪਹਿਲਾਂ ਆਰਥਿਕ ਤੌਰ ਦੇ ਉੱਤੇ ਭਾਰਤ ਦਾ ਹਾਲ ਇਹ ਸੀ, ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਦਾ ਫॉर ਅ ਬਰੀਫ ਟਾਈਮ ਕਾਂਗਰਸ ਦੀ ਮਦਦ ਦੇ ਨਾਲ, ਭਾਰਤ ਦੁਨੀਆ ਦੇ ਵਿੱਚ ਵਰਸਟ ਡੈਟਰ ਸੀ। ਸਭ ਤੋਂ ਜ਼ਿਆਦਾ ਲੋਨ ਇਹਨੇ ਦੇਣਾ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ। ਔਰ ਇੱਕ ਸਟੇਜ ਤੇ ਇਸ ਤੋਂ ਪਹਿਲਾਂ ਜਿਵੇਂ ਅੱਜ ਪਾਕਿਸਤਾਨ ਦੇ ਸਿਰ ਤੇ ਤਲਵਾਰ ਲਟਕੀ ਹੋਈ ਹੈ ਕਿ ਡਿਫਾਲਟਰ ਹੋ ਜਾਏਗਾ, ਕਿੰਨੇ ਟਨ ਸੋਨਾ ਫਲਾਈ ਕਰਕੇ ਲੰਡਨ ਲਿਆਂਦਾ ਗਿਆ ਸੀ ਤੇ ਇੰਡੀਆ ਨੇ ਆਪਣੀ ਕਿਸ਼ਤ ਜਿਹੜੀ ਹੈ ਵਰਲਡ ਬੈਂਕ ਜਾਂ IMF ਜਾਂ ਜੋ ਵੀ ਉਸ ਪੀਰੀਅਡ ਦੇ ਇੰਟਰਨੈਸ਼ਨਲ ਉਹ ਪੇ ਕੀਤੀ ਸੀ। ਫੋਰਨ ਐਕਸਚੇਂਜ ਰਿਜ਼ਰਵ ਉਹਨਾਂ ਦਾ ਸਿੰਗਲ ਡਿਜਿਟ ਦੇ ਵਿੱਚ ਸੀ, $10 ਬਿਲੀਅਨ ਵੀ ਨਹੀਂ ਸੀ, 8 ਕੇ 9 ਸੀ, ਇਸ ਲੈਵਲ ਦੇ ਉੱਤੇ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਕਿ ਪਿਤਾਮਾ ਉਹਦੀ ਆਰਥਿਕ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਨੇ ਇਸ ਡੀਜਨਰੇਟ ਇੰਡੀਆ ਨੂੰ, ਨਹੀਂ ਤਾਂ ਇਹਨਾਂ ਦਾ ਲੇਟ 80s ਦੇ ਵਿੱਚ ਹੀ ਭੋਗ ਪੈ ਜਾਣਾ ਸੀ ਸੋਵੀਅਤ ਯੂਨੀਅਨ ਵਾਂਗ, ਇਹਨੇ 20-25 ਸਾਲ ਲੀਜ਼ ਆਫ ਲਾਈਫ ਦਿੱਤੇ, ਇਸ ਲਈ ਉਹਨਾਂ ਦਾ ਹੀਰੋ ਹੈ, ਜੀ ਸਦਕੇ ਕਰਨ। ਹੁਣ ਸਾਡੇ ਲਈ ਤਾਂ ਇਹ ਹੈ ਕਿ ਵੀ ਇਕਨੋਮਿਕਲ ਰਿਫਾਰਮ ਦਾ ਮਤਲਬ ਇਹ ਸੀ ਕਿ 1992 'ਚ ਫਾਈਨੈਂਸ ਮਿਨਿਸਟਰ ਬਣਦੇ ਆ, 91-92 'ਚ ਮਨਮੋਹਨ ਸਿੰਘ ਨੇ ਬਾਹਰਲੀਆਂ ਕੰਪਨੀਆਂ ਲਈ, ਕਿਉਂਕਿ ਰਿਜ਼ਰਵ ਬੈਂਕ ਲਈ ਕੰਮ ਕੀਤਾ ਹੋਇਆ ਸੀ, ਵਰਲਡ ਬੈਂਕ ਲਈ ਕੀਤਾ ਹੋਇਆ ਸੀ ਅਮਰੀਕਾ ਦੇ ਨਾਲ, ਔਰ ਇਹੀ ਉਹ ਚਾਹੁੰਦੇ ਸੀ ਅਮਰੀਕਾ ਵਾਲੇ। ਸੋ ਜਿਹਨੂੰ ਰਿਫਾਰਮ ਕਿਹਾ ਗਿਆ, ਇਨਫੈਕਟ ਇਹ ਓਪਨ ਸੀ ਇਨਵੈਸਟਮੈਂਟ, ਫਿਰ ਉਹਦੇ 'ਚੋਂ ਹੀ ਡਾਇਰੈਕਟ ਫੋਰਨ ਇਨਵੈਸਟਮੈਂਟ ਜਿਹੜੀ ਹੈ ਉਹ 49% ਹੋਏਗੀ, ਲੋਕਲ 51। ਉਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਉਹ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਤੇ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਆਈਆਂ। ਉਹਦਾ ਨਤੀਜਾ ਇਨਫਲੋ ਆਫ ਮਨੀ ਹੋਇਆ, ਇਹਨਾਂ ਦੇ ਪੈਰ ਵੀ ਜੰਮੇ ਜਿਹੜੀਆਂ ਕੰਪਨੀਆਂ ਨੂੰ ਪਹਿਲਾਂ ਰੋਕਿਆ ਹੋਇਆ ਸੀ, ਪਲੱਸ ਉਹਨਾਂ ਨੂੰ ਪ੍ਰੋਸਪੈਰਿਟੀ ਮਿਲੀ, ਮਨਰੇਗਾ ਵਰਗੀਆਂ ਸਕੀਮਾਂ ਆ ਗਈਆਂ, ਦੂਜੀਆਂ ਆ ਗਈਆਂ। ਹੁਣ ਕੋਈ ਇਹ ਕਹੀ ਜਾਏ ਜੀ ਮਨਮੋਹਨ ਸਿੰਘ ਖੁਦ ਤਾਂ ਬਹੁਤ ਇਮਾਨਦਾਰ ਸੀ, ਉਹਨੇ ਕੋਈ ਪੈਸਾ ਨਹੀਂ, ਦੇਖੋ ਇਮਾਨਦਾਰੀ ਜਾਂ ਬੇਈਮਾਨੀ ਪੈਸਾ ਖਾਣ ਜਾਂ ਨਾ ਖਾਣ ਤੱਕ ਮਹਿਦੂਦ ਨਹੀਂ ਹੁੰਦੀ। ਤੁਸੀਂ ਨਿਰਭਉ ਨਿਰਵੈਰ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਨਿਰਵੈਰ ਹੋਣ ਤੋਂ ਪਹਿਲਾਂ ਨਿਰਭਉ ਹੋਣਾ ਬੜਾ ਜ਼ਰੂਰੀ ਹੁੰਦਾ। ਜੇ ਤੁਹਾਡੇ ਨੱਕ ਥੱਲੇ ਜੋ ਕੁਝ ਹੋ ਰਿਹਾ ਹੈ, ਜੇ ਤੁਹਾਡੇ ਫਾਈਨੈਂਸ ਮਿਨਿਸਟਰ ਤੁਸੀਂ ਬਣ ਕੇ ਬੈਠੇ ਹੋ, ਤੁਹਾਡੇ ਬੱਚੇ 150, 200, 300 ਮੀਲ ਦੂਰ ਪੰਜਾਬ ਦੇ ਵਿੱਚ ਮਾਰੇ ਜਾ ਰਹੇ ਨੇ, 50,000 ਬੰਦਾ ਜਿਹੜਾ ਉਹ ਨੌਜਵਾਨ ਉਹ ਵਾਈਪ ਆਊਟ ਕਰਤੇ ਜਾਂਦੇ ਨੇ, ਤੁਸੀਂ ਉਸ ਕਰਪਟ ਹਕੂਮਤ ਦੀ ਜਿਹੜੀ ਹੈ ਉਹ ਟੈਸਟੀਫਿਕੇਸ਼ਨ ਦੇ ਲਈ ਉਸ ਮਾਰੂ ਹਕੂਮਤ ਦੀ ਜਾ ਕੇ ਜਨੀਵਾ 'ਚ ਵਾਊਚ ਕਰਦੇ ਹੋ। ਇਹ ਕੀ ਹੈ ਇਸ ਦਾ ਮਤਲਬ? ਫਿਰ ਜਿਹੜੀ ਟ੍ਰੈਜੇਡੀ ਆਫ ਦਾ ਸਿਚੁਏਸ਼ਨ ਵਰਸਟ, ਨਵੰਬਰ 84 ਦੀ ਨਸਲਕੁਸ਼ੀ, ਹਿੰਦੂਤਵੀ ਥਾਟ, ਬ੍ਰਾਹਮਣਵਾਦੀ ਥਾਟ ਵਾਲੀ ਹਕੂਮਤ ਰਾਜੀਵ ਗਾਂਧੀ ਨੇ ਕੀਤੀ, ਤੇ ਮਾਫੀ ਜਿਹੜੀ ਆ ਉਹ ਮਨਮੋਹਨ ਸਿੰਘ ਤੋਂ ਮੰਗਵਾ ਕੇ ਉਹਨੇ ਕਿਹਾ ਜੀ ਅਸੀਂ ਇੱਕ ਉਹ ਪੱਗ ਵਾਲਾ ਜਿਹੜਾ ਬੰਦਾ ਉਹਨੂੰ ਖੜਾ ਕਰਕੇ ਜੀ ਦੇਖੋ ਉਹਨੇ ਮਾਫੀ ਮੰਗ ਲਈ ਜੀ, ਦੇਖੋ ਭਾਰਤ ਵੱਲੋਂ ਮਾਫੀ ਮੰਗੀ। ਮਤਲਬ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪਿਟੀਏਬਲ ਸਿਚੁਏਸ਼ਨ ਸੀ। ਹੁਣ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤੇ ਫਿਰ ਇਹ ਗੱਲ ਨਜ਼ਰ ਆਉਂਦੀ ਹੈ ਕਿ ਮਨਮੋਹਨ ਸਿੰਘ 2004 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦੇ ਨੇ, ਉਹਨਾਂ ਦੇ ਵੇਲੇ, ਔਰ ਇਹ ਗੱਲ ਮਨਮੋਹਨ ਸਿੰਘ ਦੇ ਬੜੇ ਨਜ਼ਦੀਕੀ ਦਿੱਲੀ ਦਾ ਇੱਕ ਅਕਾਲੀ ਲੀਡਰ ਨੇ ਇਸ ਸਟੂਡੀਓ 'ਚ ਆ ਕੇ ਕੋਈ ਗੱਲ ਤੁਰੀ ਔਰ ਉਹਨਾਂ ਨੇ ਕਹੀ। ਹੁਣ ਮਨਮੋਹਨ ਸਿੰਘ ਦੀ ਕੈਬਨਿਟ ਦੇ ਵਿੱਚ ਮਿਸਟਰ ਮੋਇਲੀ ਲਾਅ ਮਿਨਿਸਟਰ ਸੀ, ਔਰ ਉਦੋਂ ਇਹ ਮੰਗ ਆਈ ਜਿਹਦੇ 'ਚੋਂ ਦਿੱਲੀ ਦੇ ਅਕਾਲੀ ਲੀਡਰ ਔਰ ਦੂਜੇ ਵੀ ਰੋਲ ਅਦਾ ਕਰ ਰਹੇ ਸੀ ਕਿ ਜੀ ਸਿੱਖ ਪਰਸਨਲ ਲਾਅ ਜਿਹੜਾ ਹੈ ਉਹ ਬਣਾ ਦਿੱਤਾ ਜਾਏ, ਆਰਟੀਕਲ 25(b) 'ਚੋਂ ਸਿੱਖਾਂ ਨੂੰ ਕੱਢ ਕੇ ਜਿਹੜਾ ਕਿ ਹਿੰਦੂ ਬਣਾਇਆ ਹੋਇਆ ਹੈ ਇੱਕ ਸਪੈਸ਼ਲ ਬਣਿਆ ਜਾਏ। ਹੁਣ ਉਹਦੇ ਲਈ ਸਿੱਖ ਲੀਡਰਾਂ ਰਾਹੀਂ ਉਹ ਲਾਅ ਮਿਨਿਸਟਰ ਤਿਆਰ ਹੈ ਮਿਸਟਰ ਮੋਇਲੀ, ਪਰ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਮੈਨੂੰ ਮਨਮੋਹਨ ਸਿੰਘ ਤੋਂ ਕਹਵਾ ਦਿਓ, ਇੱਕ ਵਾਰੀ ਪ੍ਰਾਈਮ ਮਿਨਿਸਟਰ ਮੈਨੂੰ ਕਹਿ ਦੇਣ ਐਵਰੀਥਿੰਗ ਇਜ਼ ਰੈਡੀ, ਵਿਲ ਡੂ ਇਟ। ਔਰ ਉਹ ਜਿਹੜੇ ਪਹਿਲਾਂ ਮਨਮੋਹਨ ਸਿੰਘ ਕਹਿੰਦੇ ਸੀ ਇਹ ਤਾਂ ਹਾਰਮਲੈਸ, ਇਹ ਤਾਂ ਕਰੇਗਾ ਹੀ, ਮਨਮੋਹਨ ਸਿੰਘ ਨੇ ਈਵਨ ਆਪਣੇ ਲਾਅ ਮਿਨਿਸਟਰ ਨੂੰ ਵੀ ਇਹ ਗੱਲ ਨਹੀਂ ਕਹੀ ਨਤੀਜੇ ਦੇ ਤੌਰ ਤੇ,
ਉੱਥੇ ਹੀ ਸਭ ਕੁਝ ਠੱਪਿਆ ਦਾ ਠੱਪਿਆ ਰਹਿ ਗਿਆ। ਹੁਣ ਇਹਨਾਂ ਹਾਲਾਤਾਂ 'ਚੋਂ ਅਸੀਂ ਜਦੋਂ ਦੇਖਦੇ ਹਾਂ ਕਿ ਭਾਈ ਕੋਈ ਉਹਨੂੰ ਇਕਨੋਮਿਕਲ ਜਨਮਦਾਤਾ ਕਹੇ ਰਿਫਾਰਮ ਦਾ, ਕੋਈ ਜੀ ਇੰਡੋ US ਨਿਊਕਲੀਅਰ ਡੀਲ ਬੜੀ ਕਲੀਅਰ ਕੀਤੀ ਉਹਨੇ ਔਰ ਅਮਰੀਕਾ ਨਾਲ ਸੰਬੰਧ ਕੋਈ ਸ਼ੱਕ ਨਹੀਂ ਹੈ, ਪਰ ਹੀਰੋ ਤਾਂ ਉਹਨਾਂ ਦਾ ਹੋਏਗਾ। ਉਹਨਾਂ ਨੇ ਵੀ ਅਲਟੀਮੇਟਲੀ ਉਹਨੂੰ ਜਿਹੜਾ ਉਹ ਡੰਪ ਹੀ ਕਰਨਾ ਸੀ। ਇੱਕ ਸਟੇਜ ਤੇ ਇੱਕ ਲਾਅ ਪਤਾ ਨਹੀਂ ਕੀ ਪਾਸ ਹੋਇਆ, ਰਾਹੁਲ ਗਾਂਧੀ ਨੇ ਉਹ ਪਾੜ ਕੇ ਕਾਗਜ਼ ਸੁੱਟਤੇ ਸੀ ਕਿ ਜੀ ਮੈਂ ਨਹੀਂ ਮੰਨਦਾ ਇਹਨੂੰ। ਹੁਣ ਉਹ ਕਹਿੰਦਾ ਜੀ ਮੇਰੇ ਲਈ ਤਾਂ ਉਹ ਮੇਰਾ ਗੁਰੂ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਦੋਂ ਅਸੀਂ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਮਨਮੋਹਨ ਸਿੰਘ ਜ਼ੀਰੋ ਹੀ ਨਹੀਂ, ਵੱਡੀ ਸਿਫਰ। ਉਸ 'ਚੋਂ ਕੁਛ ਵੀ ਕੱਢਣ ਪਾਉਣ ਵਾਲਾ ਨਹੀਂ ਸੀ। ਔਰ ਜੇ ਮੈਂ ਜਿਹੜੀ ਕੈਨੇਡਾ ਦੇ ਹਵਾਲੇ ਨਾਲ ਗੱਲ ਮੈਂ ਜ਼ਰੂਰ ਦੱਸਦੇ ਹਾਂ ਕਿ ਜਦੋਂ ਮਨਮੋਹਨ ਸਿੰਘ 2000, ਕਿਉਂਕਿ ਇਹ ਜਿਹੜੀ ਨਿਊਜ਼ ਲੱਗੀ ਹੈ ਅਪਡੇਟਡ ਜੂਨ 27 2010 ਦੀ ਹੈ, ਯਾਨੀ ਉਹਨੂੰ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣੇ 6 ਸਾਲ ਹੋ ਚੁੱਕੇ ਸੀ। ਕੈਨੇਡਾ ਦੇ ਦੌਰੇ ਤੇ ਆਇਆ ਔਰ ਇਹ ਖਬਰ ਹੈ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੈਜ਼ ਸੈਡ देयर आर सम एलिमेंट, ਹੈਡਲਾਈਨ ਇਹ ਹੈ ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲੀਟੈਂਸੀ ਫਰੋਮ ਇਟਸ ਸੋਇਲ। ਮਨਮੋਹਨ ਉਹ ਕਹਿ ਰਿਹਾ ਜੀ ਸਿੱਖ ਮਿਲੀਟੈਂਸੀ, ਯਾਨੀ ਇਹਨੂੰ ਕਿਹੜੇ ਇਹਦੇ ਲੈਂਸ ਲੱਗੇ ਹੋਏ ਸੀ ਜਿਹਦੇ ਰਾਹੀਂ ਮਨਮੋਹਨ ਸਿੰਘ ਨੂੰ ਨਜ਼ਰ ਆਇਆ ਵੀ ਕੈਨੇਡਾ ਦੀ ਧਰਤੀ ਦੇ ਉੱਤੇ ਮਿਲੀਟੈਂਸੀ ਹੈ। ਲੇਕਿਨ ਜਿਵੇਂ ਏਜੰਸੀਆਂ ਵਰਤਦੀਆਂ ਨੇ, ਉਹਨਾਂ ਨੂੰ ਇੱਕ ਪੱਗ ਵਾਲਾ ਮਿੱਟੀ ਦਾ ਮਾਧੋ ਚਾਹੀਦਾ ਸੀ, ਨਾ ਹੱਸੇ ਚੱਜ ਨਾਲ, ਨਾ ਰੋਏ, ਨਾ ਚੱਜ ਨਾਲ ਮੂੰਹ 'ਚੋਂ ਆਵਾਜ਼ ਨਿਕਲੇ। ਔਰ ਇਹ ਨਹੀਂ ਹੈ ਕਿ ਮਨਮੋਹਨ ਸਿੰਘ ਦਾ ਪਿਛੋਕੜ ਕੋਈ ਸਿੱਖੀ ਵਾਲਾ ਨਹੀਂ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਖੁਦ ਵੀ ਇਹ ਮੈਂਬਰ ਹੈ। ਮਨਮੋਹਨ ਸਿੰਘ ਦੇ ਪਿਓ ਨੇ ਜੈਤੋ ਦੇ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੋਈ ਹੈ। ਹਾਲਾਂਕਿ ਜਦੋਂ ਪਾਰਲੀਮੈਂਟ 'ਚ ਉਹਨੇ ਆਪਣੇ ਆਪ ਨੂੰ ਫਰੀडम ਫਾਈਟਰ ਦਾ ਜਿਹੜਾ ਸਨ ਕਿਹਾ ਸੀ, ਉਹਨੇ ਇਹ ਵੀ ਨਹੀਂ ਸੀ ਮੰਨਿਆ ਕਿਹਾ ਕਿ ਜੀ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਹੋਇਆ। ਹਿੰਦੀ ਉਹਨੂੰ ਲਿਖਣੀ ਨਹੀਂ ਸੀ ਆਉਂਦੀ, ਗੁਰਮੁਖੀ 'ਚ ਸਕ੍ਰਿਪਟ ਲਿਖੀ ਹੁੰਦੀ ਸੀ ਜਾਂ ਉਰਦੂ 'ਚ ਲਿਖੀ ਹੁੰਦੀ ਸੀ ਆਪਣੀ ਸਪੀਚ ਦੀ। ਲੇਕਿਨ ਕਿਤੇ ਵੀ ਇਸ ਖੌਫ 'ਚ ਕਿ ਜੀ ਮੈਨੂੰ ਫਿਰਕੂ ਨਾ ਕੋਈ ਕਹਿ ਦੇ, ਜਿਹੜਾ ਉਹ ਠੀਕ ਹੈ ਆਕਸਫੋਰਡ ਪੜ੍ਹਿਆ, ਬੜਾ ਫਲਾਣਾ ਢਿਮਕਾ, ਜਾਂ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਡਿਪਟੀ ਉਹਨੇ ਲਾਇਆ ਪਲੈਨਿੰਗ ਕਮਿਸ਼ਨ ਦਾ, ਇਕੋਨਮੀ ਹੈ ਉਹਨਾਂ ਦੇ ਲਈ ਹੋਏਗਾ। ਔਰ ਜਿਵੇਂ ਜੇ ਤੁਸੀਂ ਇਹ ਕਹਿਣਾ ਹੋਏ ਕਿ ਵੀ ਉਹਨੇ ਸਿੱਖਾਂ ਦੀ ਸਿਚੁਏਸ਼ਨ ਨੂੰ ਕਿਵੇਂ, ਇਹੀ ਨਹੀਂ ਵੀ ਉਹਨੇ ਕੀਤਾ ਕੁਛ ਨਹੀਂ, ਕੈਨੇਡਾ ਜਾ ਕੇ ਉਹ ਇਹ ਕਹਿ ਰਿਹਾ ਹੈ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ has said there are some elements wedded to terrorism outside India, including in Canada, who tried to keep the issue of Sikh militancy alive and asked Ottawa to curb such anti-India activities from its soil. ਹੁਣ ਇੱਕ ਸਿੱਖ ਜਿਹਦੇ ਸਿਰ ਤੇ ਪੱਗ ਹੈ, ਉਹ ਕਿਸੇ ਵੀ ਹੋਰ ਐਕਟੀਵਿਟੀ ਨੂੰ ਸਿੱਖ ਦਹਿਸ਼ਤਗਰਦੀ ਜਾਂ ਸਿੱਖ ਮਿਲੀਟੈਂਸੀ ਕਹਿੰਦਾ ਹੈ। ਇਸ ਤੋਂ ਵੱਧ ਕੇ ਜਿਹੜੀ ਹੈ ਉਹ ਜਹਾਲਤ ਕੀ ਹੋ ਸਕਦੀ ਹੈ, ਜਾਂ ਇਸ ਤੋਂ ਵੱਧ ਕੇ ਜ਼ਲੀਲ ਹੋਣਾ ਕਿਸੇ ਦਾ ਕੀ ਹੋ ਸਕਦਾ ਹੈ। ਫਿਰ ਉਹ ਕਹਿੰਦਾ ਹੈ ਸਿੱਖ ਐਕਸਟ੍ਰੀਮਿਜ਼ਮ, ਇਹ ਉਹਦੀ ਕੋਟ ਹੈ। ਟੋਰਾਂਟੋ ਸਟਾਰ, ਔਰ ਕੈਨੇਡਾ ਦੀ ਧਰਤੀ ਤੇ ਬੈਠਾ ਮਨਮੋਹਨ ਸਿੰਘ, ਟੋਰਾਂਟੋ ਸਟਾਰ ਪ੍ਰੋਮਿਨੈਂਟ ਅਖਬਾਰ ਹੈ, ਉਹਨੂੰ ਇੰਟਰਵਿਊ ਦੇ ਰਿਹਾ ਔਰ ਉਹਦੇ 'ਚ ਕੋਟ ਅਨਕੋਟ ਹੈ ਸਿੱਖ ਐਕਸਟ੍ਰੀਮਿਜ਼ਮ, ਸੈਪਰੇਟਿਜ਼ਮ ਐਂਡ ਮਿਲੀਟੈਂਸੀ ਵਾਰੇ ਪ੍ਰੋਬਲਮ ਇਨ ਇੰਡੀਆ ਮੋਰ ਦੈਨ 2 decades ago, ਕਿ 20 ਸਾਲ ਪਹਿਲਾਂ, 2 ਦਹਾਕੇ ਪਹਿਲਾਂ ਇਹ ਸਿੱਖ ਸੈਪਰੇਟਿਜ਼ਮ ਔਰ ਐਕਸਟ੍ਰੀਮਿਜ਼ਮ ਔਰ ਦੂਜਾ ਪ੍ਰੋਬਲਮ ਸੀ। ਟੁਡੇ ਪੰਜਾਬ ਇਜ਼ ਐਟ ਪੀਸ ਐਂਡ ਦੇਅਰ ਇਜ਼ ਗਰੋਥ ਐਂਡ ਪ੍ਰੋਸਪੈਰਿਟੀ। ਹਾਲਾਂਕਿ ਕੋਈ ਸਕੀਮ ਪੰਜਾਬ 'ਚ ਨਾ ਫਾਈਨੈਂਸ ਮਿਨਿਸਟਰ ਹੁੰਦੇ ਆ, ਨਾ 10 ਸਾਲ ਪ੍ਰਾਈਮ ਮਿਨਿਸਟਰ ਹੁੰਦੇ ਆ। ਜਦੋਂ 10 ਸਾਲ ਪ੍ਰਾਈਮ ਮਿਨਿਸਟਰ ਰਿਹਾ 2002 ਤੋਂ 2007 ਤੱਕ, ਅਮਰਿੰਦਰ ਸਿੰਘ ਚੀਫ ਮਿਨਿਸਟਰ ਰਿਹਾ। ਹਾਲ ਦੇਖ ਲਓ ਪੰਜਾਬ ਦਾ, ਜਿਹੜੀ ਇਹਨੇ ਕੋਈ ਫੰਡ ਦਿੱਤੇ ਹੋਣਗੇ। ਫਿਰ ਉਹਨੇ ਕਿਹਾ ਜੀ there are however some elements outside India including in Canada who try to keep this issue alive for their own purposes. ਇਹ ਉਹਨਾਂ ਦਾ ਆਪਣਾ ਉਹ ਰੱਖਣਾ ਚਾਹੁੰਦੇ ਨੇ। In many cases such elements have links to or are themselves wedded to terrorism, ਕਿ ਜਿਵੇਂ ਸਿੱਖ ਕੈਨੇਡਾ ਦੇ ਟੈਰਰਿਸਟ ਹੁੰਦੇ ਨੇ। ਔਰ ਡਾਕਟਰ ਸਿੰਘ who is here to attend G20 summit told the Toronto Star in an interview, ਇਹ ਹੁਣ ਉਹਦੇ ਲਫ਼ਜ਼ ਨੇ। ਔਰ ਇਹ ਜਿਹੜਾ ਉਹਨੇ ਕਿਹਾ ਕਿ ਅੱਗੋਂ ਟੋਰਾਂਟੋ ਸਟਾਰ ਨੇ ਕਿਹਾ ਡਾਕਟਰ ਸਿੰਘ is Sikh himself asked Canadian Prime Minister Stephen Harper in at least 2 of his 3 bilateral meetings to crack down on Sikh extremists in Canada, the newspaper said. ਹੁਣ 3 ਮੀਟਿੰਗਾਂ ਮਨਮੋਹਨ ਸਿੰਘ ਦੀਆਂ ਹਾਰਪਰ ਦੇ ਨਾਲ ਜਿਹੜੀਆਂ ਨੇ, ਸਟੀਫਨ ਹਾਰਪਰ, ਨਾਟ ਜੌਨ ਹਾਰਪਰ, ਸਟੀਫਨ ਹਾਰਪਰ ਦੇ ਨਾਲ 3 ਮੀਟਿੰਗਾਂ ਬਾਈਲੈਟਰਲ ਹੁੰਦੀਆਂ। ਬਾਈਲੈਟਰਲ ਹੁੰਦਾ 1 to 1। ਤਿੰਨਾਂ 'ਚੋਂ 2 ਮੀਟਿੰਗਾਂ 'ਚ ਇੱਕ ਪੱਗ ਵਾਲਾ ਜਿਹੜਾ ਨਮੂਨਾ ਹੈ, ਉਹ ਇਹ ਕਹਿ ਰਿਹਾ ਕਿ ਜੀ ਇੱਥੇ ਤੁਸੀਂ ਕਰਬ ਕਰੋ ਸਿੱਖ ਐਕਸਟ੍ਰੀਮਿਜ਼ਮ ਨੂੰ, ਇਹ ਬਹੁਤ ਖਤਰਨਾਕ ਨੇ।
2010 ਦੇ ਵਿੱਚ ਜਦੋਂ ਕੋਈ ਪੰਜਾਬ ਦੇ ਵਿੱਚ ਘਟਨਾ ਨਹੀਂ ਹੈ, ਕੋਈ ਦੂਜਾ ਨਹੀਂ ਹੈ। ਹੁਣ ਜੇ ਇਹਨੂੰ ਅਸੀਂ ਜ਼ੀਰੋ ਨਾ ਕਹੀਏ, ਬਿਗ ਸਿਫਰ ਨਾ ਕਹੀਏ, ਤੇ ਕੀ ਕਹੀਏ? ਸੋ ਜ਼ਾਹਰ ਹੈ ਕਿ ਬਈ ਇੱਕ ਪਾਸੇ ਅਸੀਂ ਜਿੱਥੇ ਗੈਰਤ ਵਾਲਿਆਂ, ਅਣਖ ਵਾਲਿਆਂ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਬੇਗੈਰਤ ਕਿਸਮ ਦੇ ਲੋਕ ਵੀ ਹੁੰਦੇ ਨੇ, ਉਹਨਾਂ ਦੀ ਸ਼ਕਲੋ ਸੂਰਤ ਭਾਵੇਂ ਤੁਹਾਡੇ ਵਰਗੀ ਹੋਏ, ਉਹ ਜਿਹੜੇ ਨੇ ਉਹਨਾਂ ਦੇ ਖਾਤੇ 'ਚ ਪੈਣਗੇ ਜਿਨ੍ਹਾਂ ਨੇ ਉਹਨਾਂ ਦਾ ਲਾਹਾ ਲਿਆ। ਸਾਡੇ ਲਈ ਤਾਂ ਇਹ ਜਿਹੜਾ ਹੈ ਬਿਲਕੁਲ ਰਾਦਰ ਉਸ ਪੀਰੀਅਡ 'ਚ ਜਿਹੜੀ ਮੂਵਮੈਂਟ ਦਾ ਜ਼ੋਰ ਪੈ ਸਕਦਾ ਸੀ, ਉਹਨੂੰ ਡਾਇਲਿਊਟ ਕਰਨ ਦੇ ਲਈ ਉਹਨਾਂ ਨੂੰ ਲਿਆਂਦਾ ਸੀ, ਤੇ ਦੁਸ਼ਮਣ ਆਪਣੇ ਮਕਸਦ ਦੇ ਵਿੱਚ ਕਾਮਯਾਬ ਵੀ ਰਿਹਾ ਸੀ। ਜੀ ਰਾਜਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।